ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 28 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨ ਜੇ ਟਰਕੀਆਣਾ 415-909-0503 ਦੇ ਉੱਤੇ। ਇਸ ਦੇ ਨਾਲ ਸਰਬਜੀਤ ਸਿੰਘ, ਕੁਲਵਿੰਦਰ ਕੌਰ ਧੂਤ ਯੂਨੀਵਰਸਿਟੀ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਜੇ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਜਿਹੜਾ ਟੂਰਿਜ਼ਮ ਆ ਉਹ ਫਰਵਰੀ ਤੇ ਮਾਰਚ ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਡਾਊਨ ਗਿਆ ਹੈਗਾ। ਖਾਸ ਕਰਕੇ ਜੋ ਕੈਨੇਡੀਅਨ ਆ ਉਹ ਜਦੋਂ ਵਿਜ਼ਿਟ ਕਰਨ ਆਉਂਦੇ ਸੀ ਅਮਰੀਕਾ ਦੇ ਵਿੱਚ, ਕੈਲੀਫੋਰਨੀਆ ਸਟੇਟ ਦੇ ਵਿੱਚ, ਤੇ ਉਹਨਾਂ ਨੇ ਮੈਜੋਰਟੀ 'ਚ ਆਪਣੀਆਂ ਜਿਹੜੀਆਂ ਫਲਾਈਟਸ ਆ ਉਹ ਕੈਂਸਲ ਕਰ ਦਿੱਤੀਆਂ, ਬੁਕਿੰਗ ਜਿਹੜੀਆਂ ਆ ਉਹ ਕੈਂਸਲ ਕਰ ਦਿੱਤੀਆਂ ਹੈਗੀਆਂ। ਐਕਸਪਰਟ ਜੋ ਆ ਉਹ ਇਹ ਕਹਿ ਰਿਹਾ ਇਕੱਲਾ ਕੈਨੇਡਾ ਨਹੀਂ, ਮੈਕਸੀਕੋ ਤੇ UK ਤੋਂ ਵੀ ਜਿਹੜੇ ਟੂਰਿਸਟ ਆਉਂਦੇ ਸੀ, ਇੰਟਰਨੈਸ਼ਨਲ ਟੂਰਿਸਟ, ਉਹਨਾਂ ਨੇ ਵੀ ਆਪਣੀਆਂ ਜਿਹੜੀਆਂ ਜੋ ਬੁਕਿੰਗ ਸੀਆਂ ਉਹ ਕੈਂਸਲ ਕਰ ਦਿੱਤੀਆਂ ਹੈਗੀਆਂ। ਵਿਜ਼ਿਟ ਕੈਲੀਫੋਰਨੀਆ ਦਾ ਜਿਹੜਾ ਗ੍ਰਾਫ ਆ ਉਹ ਸ਼ੋਅ ਕਰ ਰਿਹਾ ਵੀ 15.5% ਡਰੋਪ ਤਾਂ ਇਕੱਲਾ ਕੈਨੇਡਾ ਵਾਲੇ ਲੋਕਾਂ ਤੋਂ ਹੀ ਹੋਇਆ ਹੈ, ਖਾਸ ਕਰਕੇ ਟੈਰਿਫਸ ਨੂੰ ਲੈ ਕੇ ਤੇ ਇਮੀਗ੍ਰੇਸ਼ਨ ਇਨਫੋਰਸਮੈਂਟ ਨੂੰ ਲੈ ਕੇ। ਸੋ ਕੈਨੇਡਾ ਤੋਂ ਲੋਕਾਂ ਨੇ ਆਉਣਾ ਬੰਦ ਕਰ ਦਿੱਤਾ ਹੈਗਾ। ਵਿਜ਼ਿਟ ਕੈਲੀਫੋਰਨੀਆ ਗ੍ਰਾਫ ਇਹ ਵੀ ਸ਼ੋਅ ਕਰ ਰਿਹਾ ਵੀ ਕੈਲੀਫੋਰਨੀਆ ਨਾਨ ਰੈਜ਼ੀਡੈਂਟਸ, ਜੋ ਪਿਛਲੇ ਸਾਲ ਤੋਂ ਹੀ ਇਹ ਸ਼ੁਰੂ ਹੋਇਆ ਸੀ ਜਦੋਂ ਟਰੰਪ ਨੇ ਜਿੱਤੇ ਸੀ, ਉਸ ਤੋਂ ਬਾਅਦ ਜਨਵਰੀ ਫਰਵਰੀ ਦੇ ਵਿੱਚ ਇਹਦਾ ਅਸਰ ਜਿਹੜਾ ਆ ਉਹ ਕਾਫੀ ਦੇਖਣ ਨੂੰ ਮਿਲਿਆ। ਸੋ 3 ਮਹੀਨੇ ਦਾ ਪੀਰੀਅਡ ਕਹਿੰਦੇ ਨਵੰਬਰ 2024 ਤੋਂ ਲੈ ਕੇ 2025 ਤਾਈਂ 20% ਕੈਂਸਲੇਸ਼ਨ ਹੋਈਆਂ ਸੀਆਂ ਕੈਨੇਡਾ ਦੀਆਂ, ਜੋ ਪਹਿਲਾਂ ਬੁੱਕ ਕੀਤੀਆਂ ਹੋਈਆਂ ਸੀਆਂ। ਉਸ ਤੋਂ ਬਾਅਦ ਜਿਹੜਾ ਇਹ ਨੰਬਰ ਆ ਹੋਰ ਵੀ ਜ਼ਿਆਦਾ ਵੱਧ ਗਿਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਇਲੀਨੋਇਸ ਤੋਂ ਇੱਕ ਬੜੀ ਮੰਦਭਾਗੀ ਖਬਰ ਆ ਰਹੀ ਆ। ਇੱਕ ਆਫਟਰ ਸਕੂਲ ਪ੍ਰੋਗਰਾਮ ਦੀ ਜਿਹੜੀ ਸਾਈਟ ਸੀਗੀ ਚੈਟਮ ਕਰਕੇ ਆ ਇਲੀਨੋਇਸ ਦੇ ਵਿੱਚ, ਉਸ ਕਹਿੰਦੇ ਕੈਂਪ ਸਾਈਟ ਦੇ ਵਿੱਚ ਇੱਕ ਗੱਡੀ ਜਿਹੜੀ ਉਹ ਜਾ ਟਕਰਾਈ ਆ ਤੇ ਉਹਦੇ ਕਰਕੇ ਜਿਹੜੇ 4 ਮਾਈਨਰਸ ਆ ਉਹਨਾਂ ਦੀ ਮੌਤ ਹੋ ਗਈ ਆ। ਸੋ ਅਥਾਰਟੀਜ਼ ਨੇ ਅਜੇ ਤੱਕ ਕੋਈ ਇਹ ਨਹੀਂ ਦੱਸਿਆ ਵੀ ਕਿਸੇ ਨੇ ਜਾਣਬੁੱਝ ਕੇ ਉੱਥੇ ਗੱਡੀ ਚਾੜੀ ਆ ਜਾਂ ਐਕਚੁਅਲ ਦੇ ਵਿੱਚ ਇਹ ਐਕਸੀਡੈਂਟ ਵਾਪਰਿਆ ਹੈਗਾ। ਕਹਿੰਦੇ ਵੀ ਇਸ ਤੋਂ ਇਲਾਵਾ ਹੋਰ ਕਈ ਜਾਣੇ ਜਿਹੜੇ ਉਹ ਜ਼ਖਮੀ ਹੋਏ ਨੇ। ਸੋ ਕਹਿੰਦੇ ਵੀ ਜਿਹੜੇ ਵਿਕਟਮ ਆ ਉਹਨਾਂ ਦੇ ਵਿੱਚ 3 ਜਾਣੇ ਉਹ ਵੀ ਆ ਜਿਹੜੇ ਬਿਲਡਿੰਗ ਦੇ ਬਾਹਰ ਸੀਗੇ ਤੇ ਕੁਛ ਇੱਕ ਜਾਣਾ ਜਿਹੜੇ ਆ ਉਹ ਇਨਸਾਈਡ ਜਿਹੜਾ ਉਹ ਸੀਗਾ ਜਿਹੜੇ ਇੰਜਰਡ ਹੋਏ ਆ। 4 ਜਾਣੇ ਹੁਣ ਤੱਕ ਜਿਹੜੇ 4 ਬੱਚੇ ਆ ਇਸ ਕੈਂਪ ਦੇ ਵਿੱਚ, ਆਫਟਰ ਸਕੂਲ ਕੈਂਪ ਦੇ ਵਿੱਚ, ਉਹਨਾਂ ਦੀ ਮੌਤ ਹੋਈ ਹੈ। ਕਹਿੰਦੇ ਵੀ 4 ਤੋਂ 18 ਸਾਲ ਦੀ ਉਮਰ ਦੇ ਦਰਮਿਆਨ ਸੀਗੇ ਜਿਹੜੇ ਮਰਨ ਵਾਲੇ ਬੱਚੇ ਆ ਤੇ ਹੁਣ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਆਲਰੇਡੀ ਸ਼ੁਰੂ ਹੋ ਚੁੱਕੀ ਆ। ਵਾਈ ਨਾਟ ਕਰਕੇ ਇੱਕ ਆਫਟਰ ਸਕੂਲ ਕੈਂਪ ਆ, ਉੱਥੇ ਦੇ ਲੋਕਲ ਸਮੇਂ ਦੇ ਮੁਤਾਬਕ 3:20 ਦੇ ਉੱਤੇ ਸਟੇਟ ਪੁਲਿਸ ਨੇ ਦੱਸਿਆ ਵੀ ਇੱਕ ਜਿਹੜੀ ਗੱਡੀ ਆ ਉਸ ਬਿਲਡਿੰਗ ਦੀ ਈਸਟ ਸਾਈਡ ਵਾਲੇ ਪਾਸਿਓਂ, ਚੜ੍ਹਦੇ ਵਾਲੇ ਪਾਸਿਓਂ ਜਿਹੜੀ ਆ ਉਹ ਆਈ ਆ ਤੇ ਉਸ ਦੇ ਵਿੱਚ ਜਾ ਟਕਰਾਈ ਆ ਤੇ ਉਹਦੇ ਕਰਕੇ ਇਹ ਜਿਹੜੀ ਘਟਨਾ ਆ, ਮੰਦਭਾਗੀ ਘਟਨਾ ਆ ਜਿਹੜੀ ਉਹ ਵਾਪਰੀ ਹੈਗੀ ਆ। ਸੋ ਯੂਥ ਨੀਡਿੰਗ ਅਦਰ ਥਿੰਗਸ, ਇਹ ਇੱਕ ਕੈਂਪ ਜਿਹੜਾ ਆਊਟਡੋਰਸ ਸਮਰ ਕੈਂਪ ਆ ਉਹ ਚੱਲ ਰਿਹਾ ਸੀ ਜਿਸ ਦੇ ਵਿੱਚ ਇਹ ਇੱਕ ਦੁਰਘਟਨਾ ਵਾਪਰੀ ਆ। ਗੱਡੀ ਚਲਾਉਣ ਵਾਲਾ ਇੱਕ ਹੀ ਜਾਣਾ ਸੀਗਾ, ਇੱਕ ਹੀ ਚਾਲਕ ਸੀਗਾ, ਸੋਲ ਆਕੂਪੈਂਟ ਸੀਗਾ, ਉਹ ਅਨਇੰਜਰਡ ਸੀਗਾ ਤੇ ਹੁਣ ਕਹਿੰਦੇ ਵੀ ਇਵੈਲੂਏਸ਼ਨ ਦੇ ਲਈ ਉਸ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਹੈਗਾ ਆ। ਪੁਲਿਸ ਨੇ ਕਿਹਾ ਵੀ ਉੱਦਾਂ ਡਰਾਈਵਰ ਨੂੰ ਐਜ਼ ਅ ਸਸਪੈਕਟ ਜਿਹੜਾ ਆ ਉਹ ਅਸੀਂ ਕੰਸੀਡਰ ਜਿਹੜਾ ਉਹ ਕਰ ਰਹੇ ਆ,
ਹਾਲ ਦੀ ਘੜੀ ਅਰੈਸਟ ਜਾਂ ਚਾਰਜ ਉਸ ਨੂੰ ਨਹੀਂ ਕੀਤਾ ਗਿਆ ਤੇ ਨਾ ਹੀ ਜਿਹੜੀ ਆ ਉਸ ਦੀ ਆਈਡੈਂਟਿਟੀ ਰਿਲੀਜ਼ ਕੀਤੀ ਗਈ ਆ। ਕਹਿੰਦੇ ਵੀ ਇਸ ਟਾਈਮ ਉੱਥੇ ਜਿਹੜੀ ਭਜਦੜ ਆ ਉਹ ਪੂਰੀ ਤਰ੍ਹਾਂ ਮਚੀ ਹੋਈ ਸੀ, ਕਾਇਓਟਿਕ ਸੀਨਸ ਨੇ, ਤੇ ਪਰਿਵਾਰਾਂ ਨੂੰ ਕਹਿ ਰਹੇ ਆ ਵੀ ਰੀਯੂਨੀਫਿਕੇਸ਼ਨ ਸਾਈਟ ਦੇ ਉੱਤੇ ਪਹੁੰਚ ਕੇ ਆਪਣੇ ਜਿਹੜੇ ਬੱਚਿਆਂ ਦੇ ਨਾਲ ਤੁਸੀਂ ਜਿਹੜੇ ਉਹ ਮਿਲ ਸਕਦੇ ਆ। ਪਰ 4 ਬੱਚੇ ਜਿਹੜੇ ਆ ਇਸ ਐਕਸੀਡੈਂਟ ਦੀ ਭੇਂਟ ਜਿਹੜੇ ਉਹ ਚੜ੍ਹ ਗਏ ਨੇ। ਹੌਲੀ ਹੌਲੀ ਆਉਂਦੇ ਸਮੇਂ ਦੇ ਵਿੱਚ ਇਸ ਐਕਸੀਡੈਂਟ ਦੇ ਬਾਰੇ ਹੋਰ ਜਿਹੜੀਆਂ ਜਾਣਕਾਰੀਆਂ ਜਲਦੀ ਜਿਹੜੀਆਂ ਉਹ ਪਤਾ ਲੱਗਣਗੀਆਂ। ਐਕਸੀਡੈਂਟ ਦੀ ਗੱਲ ਕਰਦੇ ਜਾਈਏ ਤੇ ਕੱਲ ਕੈਲੀਫੋਰਨੀਆ ਦਾ ਜਿਹੜਾ ਹਾਈਵੇ 180 ਹੈਗਾ ਆ ਫ੍ਰਿਜ਼ਨੋ ਏਰੀਏ ਦੇ ਵਿੱਚ, ਕਹਿੰਦੇ ਵੀ ਉੱਥੇ ਇੱਕ ਕਾਰ ਦਾ ਡਰਾਈਵਰ ਜੋ ਡੌਜ ਚੈਲੰਜਰ ਕਾਰ ਚਲਾ ਰਿਹਾ ਸੀ ਹਾਈਵੇ 180 ਦੇ ਉੱਤੇ, ਤੇ ਉਹ ਕਹਿੰਦੇ ਭਈ 130 ਮੀਲ ਪਰ ਆਵਰ ਦੇ ਹਿਸਾਬ ਨਾਲ ਰਾਤ ਨੂੰ ਜਾ ਰਿਹਾ ਸੀ, ਜਦ ਉਸਨੇ 150 ਮੀਲ ਪਰ ਆਵਰ ਦੇ ਹਿਸਾਬ ਨਾਲ ਆਪਣੀ ਕਾਰ ਨੂੰ ਐਕਸਲਰੇਟ ਕਰ ਦਿੱਤਾ। ਉਸ ਤੋਂ ਬਾਅਦ ਉਸਨੇ ਹਿੱਟ ਕੀਤਾ ਇੱਕ ਕਾਰ ਨੂੰ, ਤੇ 24 ਸਾਲਾਂ ਦਾ ਜਿਹੜਾ ਮੇਲ ਡਰਾਈਵਰ ਆ, ਹਜੇ ਨਾਂ ਨਹੀਂ ਦੱਸਿਆ, ਕਹਿੰਦੇ ਵੀ ਜਿੱਥੇ ਉਸਨੇ ਟੈਂਪਰੇਸ ਐਵਨਿਊ ਤੇ ਐਗਜ਼ਿਟ ਕਰਨਾ ਸੀ ਤੇ ਉਹ ਕਰ ਨਹੀਂ ਸਕਿਆ, ਤੇ ਕਾਰ ਉਹਦੀ ਜਿਹੜੀ ਰੋਲ ਓਵਰ ਹੋ ਗਈ ਤੇ 에ਅਰਬੋਰਨ ਵੀ ਉਹਨੂੰ ਕੀਤਾ ਗਿਆ ਤੇ ਪਰ ਬਚ ਨਹੀਂ ਸਕਿਆ ਤੇ ਉਹਦੀ ਜਿਹੜੀ ਮੌਤ ਆ ਉਹ ਹੋ ਗਈ। ਜੀ, ਤੇ ਹਰਜੋਤ ਸਿੰਘ ਜੀ, ਜਿਹੜੀਆਂ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਚੱਲ ਰਹੀਆਂ ਉਸ ਦੇ ਜਿਹੜੇ ਨਤੀਜੇ ਆ ਉਹ ਆਉਣੇ ਸ਼ੁਰੂ ਜਿਹੜੇ ਉਹ ਹੋ ਚੁੱਕੇ ਨੇ। ਕੁਛ ਰੁਝਾਨ ਜਿਹੜੇ ਆ ਉਹ ਆ ਰਹੇ ਨੇ। ਸੋ ਕੀ ਸਿਚੁਏਸ਼ਨ ਜਿਹੜੀ ਚੱਲ ਰਹੀ ਆ ਉਸ ਦੇ ਬਾਰੇ ਆਪਾਂ ਆਪਣੇ ਦਰਸ਼ਕਾਂ ਦੇ ਨਾਲ ਜਿਹੜੀ ਉਹ ਸਾਂਝ ਪਾਉਂਦੇ ਜਾਈਏ ਤਾਂ ਕਹਿੰਦੇ ਵੀ ਮਿਲੀਅਨਸ ਆਫ ਕੈਨੇਡੀਅਨਸ ਨੇ ਅੱਜ ਜਿਹੜਾ ਚੂਜ਼ ਕਰਨਾ ਵੀ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ। ਅਟਲਾਂਟਿਕ ਓਸ਼ਨ ਦੇ ਨਾਲ ਲੱਗਦੇ ਇਲਾਕੇ ਜਿੱਥੇ ਆਲਰੇਡੀ ਆਪਣੇ ਤੋਂ 3-4 ਘੰਟੇ ਇੱਥੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਅੱਗੇ ਆ, ਉੱਥੇ ਵੋਟਿੰਗ ਜਿਹੜੀ ਉਹ ਸਮਾਪਤ ਹੋ ਚੁੱਕੀ ਹੈ ਤੇ ਰੁਝਾਨ ਆਉਣੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਆ। ਕਹਿੰਦੇ ਵੀ ਮੁਲਕ ਦੇ ਵਿੱਚ ਇਸ ਟਾਈਮ ਡਿਪਲੋਮੈਟਿਕ ਤੇ ਇਕਨੋਮਿਕ ਟਰਮੋਇਲ ਉਹ ਜਿਹੜਾ ਉਹ ਚੱਲ ਰਿਹਾ ਆ ਤੇ ਉਹਦੇ ਚੱਲਦਿਆਂ ਜਿਹੜਾ ਉਹ ਦੇਖਣਾ ਆ ਵੀ ਸਿਚੁਏਸ਼ਨ ਜਿਹੜੀ ਉਹ ਕਿੱਦਾਂ ਦੀ ਜਿਹੜੀ ਉਹ ਬਣੇਗੀ। ਅਟਲਾਂਟਿਕ ਇਲਾਕੇ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਕਹਿੰਦੇ ਵੀ ਜੇ ਨਜ਼ਰ ਮਾਰਦੇ ਜਾਈਏ ਤਾਂ ਹਾਲ ਦੀ ਘੜੀ ਜਿਹੜੇ ਲਿਬਰਲਸ ਆ ਉੱਥੇ ਲਗਾਤਾਰ ਜਿਹੜੇ ਉਹ ਜਿੱਤ ਰਹੇ ਹੈਗੇ ਆ। ਸੋ ਉੱਥੇ ਉਹਨਾਂ ਦੀ ਜਿਹੜੀ बढ़त ਆ ਉਹ ਜਿਹੜੀ ਉਹ ਵੱਧ ਰਹੀ ਆ। ਉਹਨਾਂ ਨੂੰ ਕਾਫੀ ਜਿਹੜੀਆਂ ਵੋਟਾਂ ਜਿਹੜੀਆਂ ਇਸ ਟਾਈਮ ਸਾਹਮਣੇ ਆ ਰਹੀਆਂ ਸੀ। ਲਾਸਟ ਜਦੋਂ ਮੈਂ ਹਰਜੋਤ ਸਿੰਘ ਜੀ ਚੈੱਕ ਕਰ ਰਿਹਾ ਸੀ ਤਾਂ ਉੱਥੇ 22 ਜਿਹੜੀਆਂ ਸੀਟਾਂ ਆ ਉਹਨਾਂ ਦੀਆਂ ਦਿਖਾਈਆਂ ਜਾ ਰਹੀਆਂ ਸੀ ਲਿਬਰਲਸ ਦੀਆਂ, 9 ਤੋਂ 10 ਜਿਹੜੇ ਕੰਜ਼ਰਵੇਟਿਵਸ ਦੀਆਂ ਆ। ਪਰ ਉਹ ਇਲਾਕੇ ਨੂੰ ਦੇਖਦੇ ਹੋਏ ਕੰਜ਼ਰਵੇਟਿਵਸ ਇਹ ਕਹਿ ਰਹੇ ਆ ਵੀ ਅਸੀਂ ਇਨਕਰੇਜਿੰਗ ਨੰਬਰਸ ਜਿਹੜੇ ਉਹ ਦੇਖ ਰਹੇ ਆ ਵੀ ਜੋ ਸਿਚੁਏਸ਼ਨ ਰਹਿੰਦੀ ਆ ਉੱਥੇ ਅਮੂਮਨ ਉਹਦੇ ਨਾਲੋਂ ਜਿਹੜੀਆਂ ਉਹਨਾਂ ਨੂੰ ਵੱਧ ਜਿਹੜੀਆਂ ਆ ਉਹ ਵੋਟਾਂ ਜਿਹੜੀਆਂ ਉਹ ਆ ਰਹੀਆਂ ਆ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਇਨਫੈਕਟ ਗੁਰਜਸਪਾਲ ਸਿੰਘ ਜੀ ਵੀ ਜਿਹੜੇ ਫੋਨ ਦੇ ਜ਼ਰੀਏ ਉੱਥੋਂ ਜੁੜ ਚੁੱਕੇ ਆ, ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਕੀ ਸਿਚੁਏਸ਼ਨ ਜਿਹੜੀ ਉਹ ਚੱਲ ਰਹੀ ਹੈ। ਹਾਂਜੀ ਗੁਰਜਸਪਾਲ ਸਿੰਘ ਜੀ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਹਾਂਜੀ ਰਾਜਕਰਨ, ਸਤਿ ਸ੍ਰੀ ਅਕਾਲ ਹਰਜੋਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਅੱਜ ਤੁਸੀਂ ਸਵੇਰੇ ਕਹਿੰਦੇ ਸੀਗੇ ਵੀ ਤੁਹਾਡੇ ਇਲਾਕੇ ਦੇ ਵਿੱਚ ਬਹੁਤਾ ਟਾਈਮ ਨਹੀਂ ਲੱਗਦਾ ਵੋਟ ਪਾਉਣ ਨੂੰ, ਤੇ ਵੋਟ ਪਾਉਣ ਨੂੰ ਕਿੰਨਾ ਟਾਈਮ ਲੱਗਾ ਅੱਜ? 1 ਘੰਟੇ ਦੇ ਕਰੀਬ ਲੱਗ ਗਿਆ ਰਾਜਕਰਨ। ਲੋਕਾਂ 'ਚ ਬਹੁਤ ਉਤਸ਼ਾਹ ਸੀਗਾ, ਬਹੁਤ ਲੰਬੀਆਂ ਲਾਈਨਾਂ ਸੀ। ਠੀਕ ਆ, ਤੇ ਕੀ ਸਿਚੁਏਸ਼ਨ ਇਸ ਟਾਈਮ ਚੱਲ ਰਹੀ ਆ? ਕੌਣ ਅੱਗੇ ਪਿੱਛੇ ਕੀ ਸਿਚੁਏਸ਼ਨ ਆ ਰਹੀ ਹੈ? ਸਾਡੇ ਤਾਂ ਦੇਖੋ ਹਜੇ ਰਾਜਕਰਨ ਓਨਟਾਰੀਓ ਦੇ ਵਿੱਚ, ਮੈਨੀਟੋਬਾ ਦੇ ਵਿੱਚ, ਸਸਕੈਚੁਅਨ ਤੇ ਅਲਬਰਟਾ ਦੇ ਵਿੱਚ ਹਜੇ ਪੋਲਿੰਗ ਬੰਦ ਨਹੀਂ ਹੋਈ। ਠੀਕ ਆ। ਸੋ ਉਹ ਜਦੋਂ ਪੋਲਿੰਗ ਬੰਦ ਹੁੰਦੀ ਹੈ ਉਸ ਤੋਂ ਬਾਅਦ ਜਿਹੜੇ ਇੱਥੋਂ ਰੁਝਾਨ ਆਉਣੇ ਸ਼ੁਰੂ ਹੋਣਗੇ। ਪਰ ਜਿਹੜੇ ਅਟਲਾਂਟਿਕ ਕੈਨੇਡਾ ਦੇ ਰੁਝਾਨ ਆ, ਜਿਵੇਂ ਤੁਸੀਂ ਹੁਣੇ ਲੋਕਾਂ ਨੂੰ ਦੱਸ ਰਹੇ ਸੀਗੇ ਵੀ ਅਟਲਾਂਟਿਕ ਕੈਨੇਡਾ ਤੋਂ ਰੁਝਾਨ ਆਉਣੇ ਸ਼ੁਰੂ ਹੋ ਗਏ ਆ ਤੇ ਉਹਦੇ ਵਿੱਚ ਲਿਬਰਲਸ ਕਾਫੀ ਜ਼ਿਆਦਾ ਲੀਡ ਲੈ ਗਏ ਆ। ਅਟਲਾਂਟਿਕ ਕੈਨੇਡਾ ਦੇ ਲਿਬਰਲਸ 22 ਦੇ ਉੱਤੇ ਅੱਗੇ ਜਾ ਰਹੇ ਆ, ਕੰਜ਼ਰਵੇਟਿਵ ਜਿਹੜੇ ਆ 10 ਦੇ ਉੱਤੇ ਅੱਗੇ ਜਾ ਰਹੇ ਆ। ਹਾਂਜੀ, 12 ਸੀਟਾਂ ਲਿਬਰਲ ਜਿੱਤ ਚੁੱਕੇ ਤੇ 10 ਤੇ ਲੀਡ ਕਰ ਰਹੇ ਆ। ਕੰਜ਼ਰਵੇਟਿਵ 5 ਜਿੱਤ ਚੁੱਕੇ ਤੇ 5 ਤੇ ਲੀਡ ਕਰ ਰਹੇ ਆ। ਜੀ, ਸੋ ਇਹ ਉੱਥੇ ਕਿਉਂਕਿ ਆਬਾਦੀ ਘੱਟ ਹੋਣ ਕਰਕੇ ਫਿਰ ਜਲਦੀ ਕਾਊਂਟਿੰਗ ਜਿਹੜੀ ਉਹ ਡਨ ਹੋ ਰਹੀ ਹੈ। ਹਾਂਜੀ, ਮਤਲਬ ਹੁਣ ਘੰਟਾ ਕੁ ਹੋ ਗਿਆ ਰਾਜਕਰਨ ਇਲੈਕਸ਼ਨ ਹੋਇਆ ਨੂੰ,
ਠੀਕ ਹੈ। ਤੇ ਆਬਾਦੀ ਤਾਂ ਸਾਡੇ ਕਿਤੇ ਵੀ ਨਹੀਂ ਹੁੰਦੀ, ਮਤਲਬ ਓਨਟਾਰੀਓ ਚ ਆ ਤੇ BC ਚ ਥੋੜੀ ਜਿਹੀ, ਅਲਬਰਟਾ ਚ ਜ਼ਿਆਦੀ ਆ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਵੀ ਸਾਰੇ ਕੈਨੇਡਾ ਦਾ ਹੀ ਆਬਾਦੀ ਸਾਰੇ ਕੈਲੀਫੋਰਨੀਆ ਨਾਲੋਂ ਘੱਟ ਹੈ। ਹਾਂਜੀ ਬਿਲਕੁਲ। ਸੋ ਉਹਦੇ ਚੋਂ ਫਿਰ ਇਮੀਗ੍ਰੈਂਟ ਬਹੁਤ ਹੈ ਤੇ ਵੋਟ ਪਾਉਣ ਵਾਲੇ ਜਿਹੜੇ ਬੰਦੇ ਆ ਉਹ ਇੰਨੇ ਜ਼ਿਆਦਾ ਨਹੀਂ ਹੁੰਦੇ। ਸੋ 6000 6500 ਵੋਟ ਨਾਲ MP ਬਣ ਜਾਂਦਾ ਜੀ ਸਾਡੇ। ਕਈ ਚੰਗੇ ਪਿੰਡ ਤਾਂ ਇਹਨਾਂ ਦੇ ਲਈ ਸਰਪੰਚ ਦੇ ਲੱਗ ਜਾਂਦੇ ਆ। ਹਾਂਜੀ ਹਾਂ ਪੰਜਾਬ ਦੇ ਵਿੱਚ ਸਰਪੰਚ ਦੀਆਂ ਵੋਟਾਂ ਚ ਮੋਸਟਲੀ ਇਹਦੇ ਨਾਲੋਂ ਜ਼ਿਆਦਾ ਵੋਟ ਹੁੰਦੀ ਹੈ ਜੀ। ਪਰ ਕੁਝ ਵੀ ਆ ਇਸ ਵਾਰੀ ਜਿਹੜੇ ਗੁਰਜਸਪਾਲ ਜਿਹੜੇ ਰਿਜ਼ਲਟਸ ਕੈਨੇਡਾ ਦੀ ਇਲੈਕਸ਼ਨ ਦੇ ਆ ਨਾ, ਉਹ ਸਾਡੇ ਸਰਪੰਚ ਤੇ ਐਕਸ਼ਨਸ ਕਰਕੇ ਉਹਨਾਂ ਨੇ ਬਹੁਤ ਪ੍ਰਭਾਵਿਤ ਕੀਤਾ। ਬਿਲਕੁਲ ਉਹ ਮੈਂ ਜੀ ਜਦੋਂ ਹੁਣ ਵੋਟ ਪਾਉਣ ਗਿਆ ਤੇ ਮੈਂ ਲਾਈਨ 'ਚ ਖੜਾ ਸੀਗਾ, ਉਦੋਂ ਵੀ ਉੱਥੇ ਜਿਹੜੇ ਆਪਸ 'ਚ ਲੋਕੀ ਖੜੀ ਇਹੀ ਗੱਲਾਂ ਕਰ ਰਹੇ ਸੀਗੇ। ਉਹ ਕਹਿੰਦੇ ਵੀ ਸਰਪੰਚ ਨੇ ਵੀ ਬਿਲਕੁਲ ਹੀ ਰੁਝਾਨ ਵੀ ਬਦਲਤੇ ਤੇ ਲੋਕਾਂ ਦਾ ਐਟੀਟਿਊਡ ਵੀ ਇਸ ਇਲੈਕਸ਼ਨ ਨੂੰ ਲੈ ਕੇ ਜਿਹੜਾ ਬਦਲਤਾ। ਜੀ, ਕਿਉਂਕਿ ਨਹੀਂ ਤਾਂ ਲਿਬਰਲ ਐਤਕੀ ਘਰੇ ਬੈਠੇ ਸੀਗੇ ਵੀ ਯਾਰ ਅਸੀਂ ਜਿੱਤਣਾ ਤਾਂ ਹੈ ਨਹੀਂਗਾ, ਤੇ ਨਾ ਲਿਬਰਲ ਪਾਰਟੀ ਦੇ ਬਹੁਤ ਜ਼ਿਆਦਾ ਮਾੜੀ ਪੋਜੀਸ਼ਨ ਸੀ ਜੀ। ਹਾਂਜੀ। ਅੱਛਾ, ਉਹਦਾ ਗੁਰਜਸਪਾਲ ਸਿੰਘ ਹਰਜੋਤ ਸਿੰਘ ਜੀ ਦੇਖਿਆ ਜਾਵੇ ਤਾਂ ਜਿਹੜਾ ਇਹਨਾਂ ਨੇ ਦਾ ਖੇਡਿਆ ਨਾ, ਉਹਦਾ ਵੈਸੇ ਜੇ ਦੇਖਿਆ ਜਾਵੇ ਕੂਟਨੀਤਿਕ ਜਾਂ ਰਾਜਨੀਤਿਕ ਫੈਸਲਾ ਹੀ ਸੀਗਾ, ਪੈਂਤੜਾ ਹੀ ਸੀਗਾ ਟਰੂਡੋ ਨੂੰ ਜਿਹੜਾ ਉਹ ਲਾਂਭੇ ਕਰਨ ਦਾ। ਲੋਕੀ ਖਾਸੇ ਨਾਖੁਸ਼ ਸੀਗੇ ਉਸਦੇ ਜਿਹੜੇ ਪੂਰੇ ਓਵਰਆਲ, ਤੇ ਉੱਤੋਂ ਰਹਿੰਦੀ ਗੁੰਦੀ ਕਸਰ ਜਿਹੜੀ ਆ ਉਹ ਟਰੰਪ ਹੋਣਾ ਨੇ ਜਿਹੜੀ ਆ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਉਹ ਕਰ ਦਿੱਤੀ। ਇਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਆਪਾਂ ਇੱਥੇ ਦੀ ਇਲੈਕਸ਼ਨ ਦੇ ਵਿੱਚ ਦੇਖੀ, ਡੈਮੋਕ੍ਰੇਟ ਇਸ ਚੀਜ਼ ਦੇ ਵਿੱਚ ਫੇਲ ਹੋ ਗਏ। ਜਦੋਂ ਉਹਨਾਂ ਨੂੰ ਨਜ਼ਰ ਆ ਰਿਹਾ ਸੀਗਾ ਵੀ ਇੱਥੇ ਜਿਹੜਾ ਸਾਡਾ ਇੱਥੇ ਜਿਹੜਾ ਰਾਸ਼ਟਰਪਤੀ ਸੀਗਾ, ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਕਹਿੰਦੇ ਸੀਗੇ ਵੀ ਜਿਹੜਾ ਸਾਡਾ ਲੀਡਰ ਉਹਨੂੰ ਚੇਂਜ ਕਰਨਾ ਚਾਹੀਦਾ, ਉਹ ਮੁੱਕਰ ਗਏ। ਤੇ ਬਾਅਦ ਦੇ ਵਿੱਚ ਅਖੀਰ 'ਚ ਉਹਨੇ ਵਿਚਾਰੇ ਨੇ ਟਵਿੱਟਰ ਦੇ ਉੱਤੇ ਜਾ ਕੇ ਕਮਲਾ ਹੈਰਿਸ ਨੂੰ ਜਿਹੜਾ ਉਹ ਕਰ ਦਿੱਤਾ। ਇਸ ਗੱਲੋਂ ਜਿਹੜੇ ਲਿਬਰਲਸ ਆ ਉਹ ਇਸ ਚੀਜ਼ ਦੇ ਵਿੱਚ ਆਪਣਾ ਲੀਡਰ ਬਦਲਣ 'ਚ ਕਾਮਯਾਬ ਰਹਿ ਗਏ। ਤੇ ਲੀਡਰ ਵੀ ਵਧੀਆ ਬਦਲ ਰਿਹਾ ਨਾ ਉਹਨੇ, ਇਹ ਵੀ ਹੈ ਨਾ। ਜਿਹੜੀ ਜ਼ਿਆਦਾ ਜ਼ਰੂਰੀ ਗੱਲ ਹੈਗੀ ਆ ਉਹ ਇਹੀ ਹੈ ਵੀ ਜਦੋਂ ਲਿਬਰਲਸ ਨੇ ਆਪਣਾ ਲੀਡਰ ਬਦਲਿਆ ਤਾਂ ਉਹ ਇੱਕ ਵਧੀਆ ਲੀਡਰ ਲੈ ਕੇ ਆਏ। ਡੈਮੋਕ੍ਰੈਟਿਕ ਮਤਲਬ ਮੈਂ ਤਾਂ ਜਿਹੜੀ ਜੇ ਆਪਾਂ ਅਮਰੀਕਾ ਦੀ, ਚਲੋ ਵੀ ਮੈਨੂੰ ਅਮਰੀਕਾ ਦੇ ਉੱਤੇ ਕਮੈਂਟ ਨਹੀਂ ਕਰਨਾ ਚਾਹੀਦਾ ਇਲੈਕਸ਼ਨਸ ਤੇ, ਪਰ ਜਿਹੜੀ ਅਮਰੀਕਾ ਦੇ ਵਿੱਚ ਡੈਮੋਕ੍ਰੇਟਸ ਦੇ ਹਾਰ ਲਈ ਹੋਰ ਕੋਈ ਜ਼ਿੰਮੇਵਾਰ ਨਹੀਂ ਡੈਮੋਕ੍ਰੇਟਸ ਤੋਂ ਛੋਟਾ। ਹਾਂ ਬਿਲਕੁਲ ਸਹੀ ਗੱਲ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਇਹ ਆਪਣੀਆਂ ਹੀ ਹੱਥਾਂ ਦੀਆਂ ਦਿੱਤੀਆਂ ਦੰਦਾਂ ਨਾਲ ਨਹੀਂ ਖੁੱਲ ਗਿਆ ਇਹਨਾਂ ਦੇ ਕੋਲੋਂ। ਤੇ ਹਾਂਜੀ ਹਾਂ, ਬਜ਼ੁਰਗ ਛੱਡ ਕੇ ਤੇ ਬਾਅਦ ਦੇ ਵਿੱਚ ਜਿਹੜਾ ਲਿਆਂਦਾ ਲੀਡਰ ਵੀ ਉਹਨਾਂ ਨੇ ਲਿਆਂਦਾ, ਉਹ ਵੀ ਕੋਈ ਗੱਲ ਬਣੀ ਨਹੀਂ। ਹਰ ਇੱਕ ਚੀਜ਼ ਮਨੀ ਦੇ ਨਾਲ ਗੱਲ ਨਹੀਂ ਬਣਦੀ, ਪਾਲਿਸੀਜ਼ ਦੇ ਉੱਤੇ ਬਹੁਤ ਵੱਡਾ ਜਿਹੜਾ ਉਹ ਅਸਰ ਜਿਹੜਾ ਉਹ ਰਹਿੰਦਾ ਹੈ। ਜੀ ਹੋਰ ਗੁਰਜਸਪਾਲ ਸਿੰਘ, ਤੁਸੀਂ ਇਸ ਬਾਬਤ ਜਿਹੜੀ ਉਹ ਹੋਰ ਕੀ ਅਪਡੇਟਸ ਜਿਹੜੀਆਂ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਆ? ਇਹ ਅਕਸਰ ਗੱਲ ਚੱਲਦੀ ਰਹਿੰਦੀ ਆ ਵੀ ਇੱਕ ਪਾਸੇ ਜਦੋਂ ਰਿਜ਼ਲਟ ਆਉਣੇ ਸ਼ੁਰੂ ਹੁੰਦੇ ਆ, ਦੂਜੇ ਪਾਸੇ ਪ੍ਰਭਾਵ ਪੈਂਦਾ ਆ। ਕੀ ਵਾਕਿਆ ਇਦਾਂ ਦੀ ਚੀਜ਼ ਤੁਹਾਨੂੰ ਨਜ਼ਰ ਆਉਂਦੀ ਹੁੰਦੀ ਆ? ਇਦਾਂ ਦੀ ਕੋਈ ਚਰਚਾ ਹੁੰਦੀ ਆ ਜਾਂ ਲੋਕ ਆਪਣੇ ਹਿਸਾਬ ਦੇ ਨਾਲ ਜੋ ਸੋਚਿਆ ਹੁੰਦਾ ਆ ਉਹਨਾਂ ਨੇ ਉਧਰ ਹੀ ਵੋਟ ਪਾਉਣੀ ਹੁੰਦੀ ਆ? ਦੇਖੋ, ਜਿਹੜੇ ਇਲੈਕਸ਼ਨ ਦੇ ਪੰਡਿਤ ਹੈਗੇ, ਜਿਹੜੇ ਇਸ ਚੀਜ਼ ਨੂੰ ਬਹੁਤ ਗੌਰ ਨਾਲ ਵਾਚ ਕਰਦੇ ਆ, ਉਹ ਕਹਿੰਦੇ ਆ ਵੀ ਇਸ ਗੱਲ ਨਾਲ ਲੋਕੀ ਡਿਸਹਾਰਟਨ ਹੋ ਜਾਂਦੇ ਆ। ਮੰਨ ਲਓ ਲਿਬਰਲਸ ਦੀ ਵੇਵ ਆ ਗਈ ਤੇ ਕੋਈ ਕੰਜ਼ਰਵੇਟਿਵ ਵੋਟਰ ਹੈ ਜਿਹਨੇ ਹਜੇ ਵੋਟ ਨਹੀਂ ਪਾਈ, ਉਹਨੂੰ ਏਦਾਂ ਲੱਗਣ ਲੱਗ ਪੈਂਦਾ ਵੀ ਯਾਰ ਮੇਰੀ ਵੋਟ ਦਾ ਕਿਹੜਾ ਫਰਕ ਪੈਣਾ। ਹਾਲਾਂਕਿ ਮੇ ਵੀ ਨੇੜੇ ਜਾ ਕੇ ਉਹਦੀ ਵੋਟ ਦਾ ਫਰਕ ਪੈਣਾ ਹੋਵੇ ਤੇ ਕਈ ਵਾਰੀ ਆਪੋਜ਼ਿਟ ਹੋ ਜਾਂਦਾ। ਸੋ ਜਿਹੜੀ ਇਹ ਜਦੋਂ ਈਸਟ ਵੱਲੋਂ ਜਿਹੜੀ ਇਲੈਕਸ਼ਨ ਦੀ ਉਹ ਤੁਰਦੀ ਹੈ ਨਾ, ਜਿਹੜੇ ਰਿਜ਼ਲਟ ਹੈਗੇ ਆ, ਉਹ ਬਿਲਕੁਲ ਇਸ ਗੱਲ ਤੇ ਮਤਲਬ ਇਹ ਨਹੀਂ ਹੈਗਾ ਵੀ ਕਿਸੇ ਦਾ ਮਨ ਬਦਲ ਜਾਂਦਾ, ਪਰ ਮੈਨੂੰ ਲੱਗਦਾ ਵੀ ਇਸ ਗੱਲ ਦਾ ਜ਼ਰੂਰ ਫਰਕ ਪੈਂਦਾ ਵੀ ਲੋਕੀ ਹੌਸਲੇ ਨਾਲ ਸਟਿਲ ਜਾ ਕੇ ਵੋਟ ਪਾਉਣ ਜਾਂ ਨਾ ਪਾਉਣ। ਕਿਉਂਕਿ ਪੰਜਾਬੀਆਂ ਦਾ ਕੀ ਹੁੰਦਾ, ਪੰਜਾਬੀ ਵੋਟ ਪਾਉਣ ਜਾਂਦੇ ਆ ਕਿ ਪਰਸਨਲ ਕਨੈਕਸ਼ਨ ਕਰਕੇ, ਵੀ ਕਿਸੇ ਨੇ ਸਾਨੂੰ ਕਿਹਾ ਸੀ ਤਾਂ ਵੋਟ ਪਾ ਕੇ ਆਉਣੀ ਆ। ਤੇ ਉਹ ਬੰਦੇ ਫਿਰ ਫੋਨ ਕਰਕੇ ਕਹਿੰਦੇ ਰਹਿੰਦੇ ਵੀ ਯਾਰ ਵੋਟ ਪਾਇਆ ਹਨਾ, ਤੇ ਉਸ ਜਿਹੜਾ ਇਲਾਕੇ ਦਾ ਲੀਡਰ ਹੁੰਦਾ ਸਾਡੀ ਉਹਦੇ ਨਾਲ ਐਸੋਸੀਏਸ਼ਨ ਹੁੰਦੀ ਹੈ ਹਨਾ। ਜਿਹੜੇ ਨਾਰਮਲੀ ਵੇਵ ਦੇ ਵਿੱਚ ਵੋਟ ਪੈਣੀ ਹੁੰਦੀ ਹੈ ਤੇ ਫਿਰ ਉਹ ਜਦੋਂ ਰਿਜ਼ਲਟ ਆਉਣੇ ਸ਼ੁਰੂ ਹੁੰਦੇ ਆ ਤਾਂ ਲੋਕਾਂ ਨੂੰ ਲੱਗਦਾ ਵੀ ਮੇਰੀ ਵੋਟ ਦਾ ਕੋਈ ਫਾਇਦਾ ਤਾਂ ਹੈ ਨਹੀਂ ਜੀ। ਜਦੋਂ ਘਰ ਬਹਿ ਜਾਂਦੇ ਆ ਓਵਰਆਲ ਫਿਰ ਮੈਨੂੰ ਲੱਗਦਾ ਰਿਜ਼ਲਟ ਨੂੰ ਵੀ ਉਹ ਇੰਪੈਕਟ ਕਰ ਦਿੰਦੇ ਆ ਜੀ। ਕਿਊਬੈਕ ਦੇ ਵਿੱਚ ਵੋਟਾਂ ਪੈਣੀਆਂ ਡਨ ਹੋ ਗਈਆਂ ਕਿ ਉੱਥੇ ਅਜੇ ਚੱਲ ਰਹੀਆਂ ਸੀਗੀਆਂ? ਕਿਊਬੈਕ ਜਿਸ ਹਿਸਾਬ ਨਾਲ ਰੁਝਾਨ ਆਉਣੇ ਸ਼ੁਰੂ ਹੋਏ ਆ, ਹੋ ਲੱਗਦਾ ਵੀ ਡਨ ਹੋ ਗਈਆਂ ਹੋਣਗੀਆਂ। ਮੈਂ ਇਸ ਗੱਲ ਨੂੰ ਚੈੱਕ ਨਹੀਂ ਕੀਤਾ ਹਜੇ ਰਾਜਕਰਨ ਜੀ, ਕਿਉਂਕਿ ਮੈਂ ਵੀ ਦੇਖ ਰਿਹਾ ਸੀਗਾ ਵੀ ਬਲਾਕ ਕਿਊਬੈਕ ਇੱਕ ਜਿਹੜੀ ਸੀਟ ਦੇ ਵਿੱਚ ਉਹ ਇੱਕ ਸੀਟ, ਹਾਂਜੀ ਬਲਾਕ ਕਿਊਬੈਕ ਦੀ ਦਿਖਾ ਰਹੇ ਆ ਉਹ ਜੀ, ਤੇ ਪਰ ਇਹਦੇ ਵਿੱਚ ਕੋਈ ਏਦਾਂ ਦੀ ਖਬਰ ਨਹੀਂ ਆਈ। ਮੇ ਵੀ ਉਹ ਸੀਟ ਏਦਾਂ ਨਾ ਹੋਵੇ ਵੀ ਕਈ ਵਾਰੀ
ਤਾਂ ਹੁੰਦਾ ਨਾ ਵੀ ਇਕੱਲਾ ਹੀ ਕੈਂਡੀਡੇਟ ਹੁੰਦਾ ਜਾਂ ਦੂਜਾ ਕੈਂਡੀਡੇਟ ਕੁਆਲੀਫਾਈ ਹੋ ਚੁੱਕਿਆ ਡਿਸਕੁਆਲੀਫਾਈ, ਪਰ ਨਹੀਂ ਇਹ ਦਿਖਾ ਰਹੇ ਵੀ ਲੀਡਿੰਗ ਹੈ। ਸੋ ਹੋ ਸਕਦਾ ਜੀ ਇਹ ਬਿਲਕੁਲ ਈਸਟ ਕੁਬੈਕ ਦੀ ਕੋਈ ਜਿਹੜੀ ਕਨਸਟੀਟੂਐਂਸੀ ਉਹਦੀ ਬੰਦ ਨਾ ਕਰਤੀ ਹੋਵੇ ਉਹਨਾਂ ਨੇ ਪੋਲਿੰਗ, ਕਿਉਂਕਿ ਇਹ ਖਬਰਾਂ ਇਹੀ ਦੱਸ ਰਹੀਆਂ ਵੀ ਐਟਲਾਂਟਿਕ ਕੈਨੇਡਾ ਦੀਆਂ ਜਿਹੜੀਆਂ ਪੋਲਿੰਗ ਆ ਉਹ ਬੰਦ ਹੋਈ ਆ ਹਜੇ ਜੀ। ਸੋ ਉਧਰ ਬੰਦ ਹੋਈ ਆ ਤੇ ਉੱਥੇ ਜਿਹੜੇ ਰਿਜ਼ਲਟ ਰੁਝਾਨ ਜਿਹੜੇ ਆਉਣੇ ਸ਼ੁਰੂ ਹੋਏ ਆ, ਜਿਸ ਦੇ ਵਿੱਚ ਇਸ ਟਾਈਮ ਸਿੱਧੀ ਟੱਕਰ ਹੀ ਆ। ਜੇ ਆંકੜੇ ਵੀ ਦੇਖੋ ਨਾ ਹਰਜੋਤ ਸਿੰਘ ਜੀ, ਗੁਰਜਸਪਾਲ ਸਿੰਘ, ਤਾਂ ਡਾਇਰੈਕਟ ਹੀ ਟੱਕਰ ਆ। ਐਨਡੀਪੀ ਕਿਤੇ ਨਾ ਕਿਤੇ ਇਸ ਇਲੈਕਸ਼ਨ ਚੋਂ ਬਾਹਰ ਨਜ਼ਰ ਆ ਰਹੀ ਹੈ। ਐਟਲਾਂਟਿਕ ਆਪਾਂ ਕੈਨੇਡਾ ਦੀ ਜੇ ਗੱਲ ਕਰੀਏ ਤਾਂ ਉਹ ਕਿਤੇ ਵੀ ਇਰਦ ਗਿਰਦ ਨਹੀਂ ਹੈਗੀ। 4.5% ਵੋਟ ਉਹਨਾਂ ਨੂੰ ਸੋ ਫਾਰ ਜਿੰਨੀ ਕਾਊਂਟ ਹੋਈ ਆ ਉਹਦੇ ਵਿੱਚੋਂ ਉਹਨਾਂ ਨੂੰ ਮਿਲੀ ਆ, ਤੇ ਬਾਕੀ ਕੰਜ਼ਰਵੇਟਿਵ ਉਹ 30% ਆ, ਤੇ ਲਿਬਰਲ ਜਿਹੜੇ ਉਹ 66% ਵੋਟ ਹਾਲ ਦੀ ਘੜੀ ਜਿੰਨੀ ਕਾਊਂਟ ਹੋਈ ਆ ਉਹਦੇ ਵਿੱਚੋਂ ਜਿਹੜੀ ਉਹਨਾਂ ਨੂੰ ਮਿਲੀ ਆ। 2 ਲੱਖ ਤੋਂ ਵੱਧ ਵੋਟ ਲਿਬਰਲ ਦੇ ਹੱਕ ਦੇ ਵਿੱਚ ਆ, ਤੇ 1,70,000 ਵੋਟ ਜਿਹੜੀ ਕੰਜ਼ਰਵੇਟਿਵ ਦੇ ਹੱਕ ਦੇ ਵਿੱਚ ਜਿਹੜੀ ਉਹ ਭੁਗਤੀ ਆ। ਸੋ ਐਨਡੀਪੀ ਦਾ ਜਿਹੜਾ ਵਕਾਰ ਆ ਉਹ ਦਾਅ ਤੇ ਆ। ਨੈਸ਼ਨਲ ਪਾਰਟੀ ਵੀ ਸ਼ਾਇਦ ਨਹੀਂ ਰਹੂਗੀ, ਇਹਦਾ ਜਿਹੜਾ ਡਰ ਆ ਸੋ ਉਹ ਜਿਹੜਾ ਜ਼ਰੂਰ ਲਗਾਤਾਰ ਇੱਥੇ ਜਿਹੜਾ ਉਹਨਾਂ ਨੂੰ ਬਣਿਆ ਪਿਆ ਹੈ। ਇੱਕ ਚੀਜ਼ ਗੁਰਜਸਪਾਲ ਮੈਂ ਕਹਿੰਦਾ ਸੀ ਵੀ ਕੈਨੇਡਾ ਆਪਣਾ ਗੁਆਂਢੀ ਮੁਲਕ ਆ, ਅਮਰੀਕਾ ਦੇ ਇੰਨੇ ਜਿਹੜੇ ਟੀਵੀ ਚੈਨਲ ਜਾਂ ਜਿਹੜੇ ਨਿਊਜ਼ ਆਊਟਲੈਟ ਆ ਉਹ ਨਹੀਂ ਇੰਨਾ ਜ਼ਿਆਦਾ ਦਿਖਾ ਰਹੇ ਜਿੰਨੇ ਇੰਡੀਆ ਦੇ ਮੈਂ ਦੇਖਦਾ ਹੈ ਵੀ ਟੀਵੀ ਚੈਨਲ ਤੇ ਨਿਊਜ਼ਪੇਪਰ ਜਿਹੜੇ ਆ ਨਾ ਉਹ ਲਾਈਵ ਦਿਖਾਉਣ ਲੱਗੇ ਹੋ ਬਹੁਤ ਸਾਰੇ। ਇੰਡੀਆ ਵਾਲਿਆਂ ਨੂੰ ਇੰਨਾ ਜ਼ਿਆਦਾ ਜਿਹੜਾ ਇੰਟਰਸਟ ਹੈ, ਚਾਅ ਚੜਿਆ ਪਿਆ ਹੈ ਉਹਨਾਂ ਨੂੰ ਵੀ। ਪਰ ਉਹ ਮੈਨੂੰ ਲੱਗਦਾ ਜਿਹੜਾ ਸੋਚਦੇ ਸੀ ਨਾ ਵੀ ਉਹ ਟਰੂਡੋ ਵਾਲੀ ਪਾਰਟੀ ਚੱਲ ਜਾਊਗੀ, ਉਹ ਉਹਨਾਂ ਨੂੰ ਉਹ ਡਿਮੋਰਲਾਈਜ਼ ਹੋਊਗੇ ਐਂਡ ਤੇ ਜਾ ਕੇ। ਦੇਖੋ ਉਹਦੇ 2 ਕਾਰਨ ਹੋ ਸਕਦੇ ਆ, ਹਨਾ ਵੀ ਇੱਕ ਤਾਂ ਆਪਣੇ ਇੰਡੀਆ ਦੇ ਵਿੱਚੋਂ ਬਹੁਤ ਜ਼ਿਆਦਾ ਜਿਹੜੀ ਆਬਾਦੀ ਹੈ ਉਹ ਕੈਨੇਡਾ ਦੇ ਵਿੱਚ ਵੱਸਦੀ ਹੈ, ਹਾਲਾਂਕਿ ਅਮਰੀਕਾ ਦੇ ਵਿੱਚ ਜ਼ਿਆਦਾ ਵੱਸਦੀ ਹੈ, ਪਰ ਜਿਹੜੇ ਹਿੰਦੀ ਸਪੀਕਿੰਗ ਏਰੀਆ ਉਹਦੇ ਵਿੱਚੋਂ ਕੈਨੇਡਾ ਦੇ ਵਿੱਚ ਜ਼ਿਆਦਾ ਆਬਾਦੀ ਹੈਗੀ। ਅਮਰੀਕਾ ਦੇ ਵਿੱਚ ਜਿਹੜੇ ਸਾਊਥ ਵਾਲੇ ਸਟੇਟਾਂ ਹੈਗੀਆਂ ਉੱਥੋਂ ਆਬਾਦੀ ਜ਼ਿਆਦਾ ਹੈ। ਸੋ ਇੱਕ ਤਾਂ ਦੇਖੋ ਉਹ ਸਿੱਧਾ ਲੋਕਾਂ ਦਾ ਕਿਉਂਕਿ ਇੱਕ ਸੰਬੰਧ ਹੈਗਾ ਹਨਾ ਮੁਲਕ ਦੇ ਨਾਲ। ਦੂਜੀ ਗੱਲ ਜਿਹੜੀ ਹੈਗੀ ਵੀ ਇੰਡੀਆ ਦੇ ਫਿਰ ਉਹ ਇੰਟਰਸਟ ਵੀ ਸੀਗੇ। ਤੁਸੀਂ ਦੇਖੋ ਵੀ ਜਿਹੜਾ ਭਾਈ ਨਿੱਜਰ ਵਾਲਾ ਜਦੋਂ ਮਾਮਲਾ ਆਇਆ ਉਸ ਤੋਂ ਬਾਅਦ ਜਿੰਨਾ ਵੀ ਇੰਡੀਆ ਦਾ ਅਟੈਕ ਸੀਗਾ ਉਹਨਾਂ ਨੇ ਕਦੇ ਕੈਨੇਡਾ ਨੂੰ ਜਾਂ ਲਿਬਰਲ ਪਾਰਟੀ ਨੂੰ ਕਦੇ ਵੀ ਅਟੈਕ ਨਹੀਂ ਕੀਤਾ। ਉਹਨਾਂ ਨੇ ਸਿੰਪਲੀ ਜਸਟਿਨ ਟਰੂਡੋ ਤੇ ਹੀ ਆਪਣਾ ਜਿਹੜਾ ਅਟੈਕ ਸਿੱਧਤ ਰੱਖਿਆ ਸੀ। ਬਿਲਕੁਲ। ਅੱਜ ਦੇਖੋ ਵੀ ਇੰਡੀਆ ਵਾਲਿਆਂ ਨੇ ਇੰਡੀਆ ਪਹਿਲੀ ਕੰਟਰੀ ਬਣੀ ਆ ਜਿਹੜੀ ਟਰੰਪ ਦੇ ਅੱਗੇ ਯਾਰ ਗੋਡੇ ਟੇਕੇ ਆ, ਕਹਿੰਦੇ ਵੀ ਅਸੀਂ ਜੋ ਵੀ ਕਹੂੰਗਾ ਤਿਆਰ ਆ ਟੈਰਿਫ ਦੇ ਮਾਮਲੇ ਦੇ ਵਿੱਚ ਜੀ। ਅੱਛਾ, ਇੱਕ ਜਿਹੜੀ ਚੀਜ਼ ਹੈ ਨਾ ਜਿਹੜੇ ਰੁਝਾਨ ਆ ਰਹੇ ਆ ਆਪਣੇ ਗੁਰਜਸਪਾਲ ਸਿੰਘ ਤੇ ਹਰਜੋਤ ਸਿੰਘ ਜੀ, ਉਹਦੇ ਵਿੱਚ ਜੇ ਦੱਸਦੇ ਜਾਈਏ ਤਾਂ ਇਹ ਆਈ ਥਿੰਕ ਵਿਚਾਰਨ ਵਾਲੀ ਗੱਲ ਆ। ਐਂਟੀ ਇਨਕੰਬੈਂਸੀ ਕਿਤੇ ਨਾ ਕਿਤੇ ਕੰਮ ਜਿਹੜੀ ਉਹ ਜ਼ਰੂਰ ਕਰ ਰਹੀ ਹੈ। ਕਾਰਨ ਕੀ ਆ, 2015 ਦੇ ਵਿੱਚ ਜਿਹੜੀਆਂ 4 ਐਟਲਾਂਟਿਕ ਕੈਨੇਡਾ ਦੇ ਪ੍ਰੋਵਿੰਸ ਆ ਲਿਬਰਲਸ ਨੇ 32 ਜਿਹੜੀਆਂ ਰਾਈਡਿੰਗਸ ਆ ਸਵੀਪ ਕੀਤੀਆਂ ਸੀ। 2021 ਦੇ ਵਿੱਚ ਜਿਹੜੀਆਂ ਕੰਜ਼ਰਵੇਟਿਵਸ ਨੇ ਉਸ ਦੇ ਵਿੱਚ 8 ਜਿਹੜੀਆਂ ਉਹ ਸੀਟਾਂ ਜਿਹੜੀਆਂ ਜਿੱਤੀਆਂ ਸੀ, ਤੇ ਇਸ ਵਾਰ ਆਲਰੇਡੀ ਉਹਨਾਂ ਨੇ ਇੱਕ ਜਿਹੜੀ ਸੀਟ ਆ ਫਲਿਪ ਕੀਤੀ ਆ ਕੰਜ਼ਰਵੇਟਿਵਸ ਨੇ। ਜਿਹੜੀ ਲੌਂਗ ਰੇਂਜ ਮਾਊਂਟੇਨਸ ਕਰਕੇ ਜਿਹੜੀ ਸੀਟ ਆ ਜਿਹੜੀ ਜਿੱਥੇ ਲਿਬਰਲਸ ਪਹਿਲਾਂ ਜਿਹੜੇ ਉਹ ਜਿੱਤੇ ਸੀਗੇ। ਸੋ ਇਹ ਜਿਹੜੀ ਨਿਊ ਫਾਊਂਡਲੈਂਡ ਤੇ ਲੈਬਰਾਡੋਰ ਦਾ ਪ੍ਰੋਵਿੰਸ ਆ ਉੱਥੇ ਜਿਹੜਾ ਇਹ ਆਲਰੇਡੀ ਇੱਕ ਉਲਟ ਫੇਰ ਦਾ ਜਿਹੜਾ ਉਹ ਸੰਭਾਵਨਾ ਆਈ ਆ। ਸੋ ਮੁਕਾਬਲਾ ਜਿਹੜਾ ਉਹ ਕਾਂਟੇ ਦਾ ਆ, ਟੱਕਰ ਆ। ਈਵਨ ਦੋ ਟਰੰਪ ਹੁਣਾਂ ਦੇ ਬਿਆਨ ਬਹੁਤ ਜਿਹੜੇ ਉਹ ਆਏ ਆ, ਡਿਪਲੋਮੈਟਿਕ ਜਿਹੜਾ ਕਿੱਦਾਂ ਦਾ ਰਹੂਗਾ, ਕਿਵੇਂ ਜਿਹੜੀ ਸਿਚੁਏਸ਼ਨ ਰਹਿਣੀ ਆ, ਉਹ ਇੱਕ ਡਿਫਰੈਂਟ ਸਟੋਰੀ ਆ। ਪਰ ਜਿਹੜੀ ਐਂਟੀ ਇਨਕੰਬੈਂਸੀ ਹੈ ਡੈਫੀਨੇਟਲੀ ਲਿਬਰਲਸ ਦੇ ਉਲਟ ਕੰਮ ਜਿਹੜੀ ਉਹ ਕਰ ਰਹੀ ਹੈ। ਸੋ ਤਾਂ ਹੀ ਸ਼ੁਰੂਆਤ ਦੇ ਵਿੱਚ ਹੀ ਜਿਹੜੇ ਰੁਝਾਨਾਂ ਨੂੰ ਦੇਖਦੇ ਹੋਏ ਜਿਹੜੇ ਕੰਜ਼ਰਵੇਟਿਵਸ ਆ ਉਹ ਖੁਸ਼ ਸੀਗੇ, ਕਹਿੰਦੇ ਵੀ ਉਹ ਸਾਨੂੰ ਪਤਾ ਹੈ ਵੀ ਉੱਥੇ ਉੱਦਾਂ ਸੀਟਾਂ ਸਾਨੂੰ ਘੱਟ ਮਿਲਦੀਆਂ, ਪਰ ਪਹਿਲਾਂ ਦੇ ਨਾਲੋਂ ਬਿਹਤਰ ਪਰਫਾਰਮੈਂਸ ਦਾ ਮਤਲਬ ਇਹੀ ਆ ਵੀ ਬਾਕੀ ਥਾਵਾਂ ਦੇ ਉੱਤੇ ਵੀ ਆਪਾਂ ਜਿਹੜੇ ਆ ਉਲਟ ਫੇਰ ਜਿਹੜਾ ਹੋਰ ਜ਼ਿਆਦਾ ਕਰ ਸਕਦੇ ਆ। ਸੋ ਵੈਰੀ ਇੰਟਰਸਟਿੰਗ ਜਿਹੜੇ ਅੱਜ ਦੇ ਜਿਹੜੇ ਨਤੀਜੇ ਉੱਥੇ ਰਹਿਣ ਵਾਲੇ ਹੈਗੇ ਆ। ਉਹਦੇ ਚ ਜਿਹੜੇ ਇਹ ਬਿਆਨ ਆਉਣ ਦਾ ਤੇ ਦੂਜਾ ਕਾਰਨ ਇਹ ਹੋ ਸਕਦਾ ਕਿਉਂਕਿ ਹਜੇ ਐਲਬਰਟਾ, BC, ਸਸਕੈਚੁਅਨ ਤੇ ਮੈਨੀਟੋਬਾ ਦੇ ਵਿੱਚ ਜਿਹੜੇ ਕਿ ਕੰਜ਼ਰਵੇਟਿਵਸ ਦੇ ਸਟਰੋਂਗ ਹੋਲਡ ਆ, ਹਾਂਜੀ, ਉੱਥੇ ਹਜੇ ਇਲੈਕਸ਼ਨ ਚੱਲ ਰਹੀ ਹੈ ਬਿਲਕੁਲ। ਉੱਥੇ ਹਜੇ ਪੋਲਿੰਗ ਚੱਲ ਰਹੀ ਹੈ। ਸੋ ਉੱਥੇ ਉਹ ਆਪਣੇ ਲੋਕਾਂ ਨੂੰ ਮੋਟੀਵੇਟਡ ਰੱਖਣਾ ਚਾਹੁੰਦੇ ਆ ਵੀ ਯਾਰ ਤੁਸੀਂ ਜਾ ਕੇ ਵੋਟ ਪਾਓ, ਆਪਣੇ ਚਾਂਸ ਹੈਗੇ ਆ। ਹੁਣ ਜਿਹੜਾ ਸਸਕੈਚੁਅਨ ਤੇ ਐਲਬਰਟਾ ਦਾ ਦੇਖੋ ਬਹੁਤ ਜ਼ਿਆਦਾ ਹੀ ਹੁਣ ਮਤਲਬ ਉੱਥੇ ਦਾ ਜਿੰਨੀਆਂ ਕਿ ਜੇ ਲਿਬਰਲ ਸੀਟਾਂ ਲੈ ਗਏ ਰੁੰਗੇ ਦੀਆਂ। BC ਦੇ ਵਿੱਚ ਵੀ ਮੁਕਾਬਲਾ ਬਹੁਤ ਤਕੜਾ ਹੈ ਹਨਾ। ਪਰ ਉਹਦੇ ਵਿੱਚ ਗੱਲ ਇਹ ਆ ਵੀ ਜਿਹੜੀ ਬਹੁਤ ਹੀ ਇਲੈਕਸ਼ਨ ਆ ਓਨਟਾਰੀਓ ਤੇ ਕੁਬੈਕ ਨੇ ਡਿਸਾਈਡ ਕਰਨੀ, ਜਿੱਥੇ 125 ਵੋਟ ਜਿਹੜੀ ਆ ਉਹ ਓਨਟਾਰੀਓ ਦੀ ਆ
ਤੇ ਹਾਂਜੀ। ਨਾਲ ਹੀ ਕੁਬੈਕ ਦੀ ਮਿਲਾ 60-70 78 ਸੀਟਾਂ, ਹਾਂਜੀ 78 78 ਸੀਟਾਂ ਕਿਊਬੈਕ ਕੋਲ ਨੇ ਜੀ। ਸੋ ਉਹਨਾਂ ਨੇ ਬਹੁਤ ਜ਼ਿਆਦਾ ਜਿਹੜੀ ਉਹ ਡਿਸਾਈਡ ਕਰ ਦਿੰਦੇ ਆ। ਸੋ ਮੈਨੂੰ ਲੱਗਦਾ ਹੋਰ 1.5 ਘੰਟੇ ਦੀ ਗੱਲ ਹੈ ਰਾਜ ਕਰਨ, ਆਪਾਂ ਨੂੰ ਪ੍ਰੋਪਰ ਜਿਹੜੇ ਸਹੀ ਪਤਾ ਲੱਗੂਗਾ ਵੀ ਲੱਗਣ ਕੌਣ ਪ੍ਰਧਾਨ ਮੰਤਰੀ ਆਊਗਾ, ਕਾਰਨੀ ਕਿਹਦੀ ਹੋਊਗਾ ਸਰਕਾਰ ਆ ਰਹੀ ਕਿ ਪੋਲੀਵੀਏ ਜੀ। ਜਿਹੜਾ ਹੋਊਗਾ। ਸੋ ਲੇਟੈਸਟ ਜਿਹੜੇ ਆંકੜੇ ਹਰਜੋਤ ਸਿੰਘ ਜੀ ਕੈਨੇਡਾ ਦੇ ਆਪਾਂ ਜੇ ਦੱਸਦੇ ਜਾਈਏ, 22 ਸੀਟਾਂ ਦੇ ਉੱਤੇ ਲਿਬਰਲ ਆ, ਜਿਨ੍ਹਾਂ ਚੋਂ 15 ਉਹ ਜਿੱਤ ਚੁੱਕੇ ਆ, 7 ਦੇ ਉੱਤੇ ਲੀਡ ਆ, 10 ਦੇ ਵਿੱਚ ਕੰਜ਼ਰਵੇਟਿਵ ਆ, 5 ਜਿੱਤ ਚੁੱਕੇ ਆ, 5 ਦੇ ਉੱਤੇ ਲੀਡ ਆ, ਤੇ 1 ਦੇ ਵਿੱਚ ਜਿਹੜੀ ਬਲਾਕ ਕਿਊਬੈਕ ਉਹ ਲੀਡ ਜਿਹੜੀ ਇਸ ਟਾਈਮ ਕਰ ਰਹੀ ਆ। ਸੋ ਇਹ ਕਹਿ ਸਕਦੇ ਵੀ ਸਕੋਰ ਬੋਰਡ ਦੇ ਉੱਤੇ ਹਾਲ ਦੀ ਘੜੀ ਜਿਹੜੀਆਂ ਸਿਰਫ 3 ਜਿਹੜੀਆਂ ਪਾਰਟੀਆਂ ਆ ਉਹ ਨਜ਼ਰ ਆ ਰਹੀਆਂ। 172 ਸੀਟਾਂ ਜਿੱਤਣੀਆਂ ਜ਼ਰੂਰੀ ਆ। ਜਿਹੜੀ ਵੀ ਪਾਰਟੀ ਨੇ ਆਪਣੀ ਮੈਜੋਰਟੀ ਦੇ ਨਾਲ, ਬਗੈਰ ਕਿਸੇ ਦੀ ਹੈਲਪ ਲਏ, ਆਪਣੇ ਜਿਹੜੇ ਆਧਾਰ ਦੇ ਉੱਤੇ, ਆਪਣੇ ਬਲਬੂਤੇ ਦੇ ਉੱਤੇ ਜੇ ਕਿਸੇ ਨੇ ਸਰਕਾਰ ਜਿਹੜੀ ਉਹ ਬਣਾਉਣੀ ਹੈਗੀ ਆ। ਜੀ ਜੀ, ਇਹਦੇ ਚ ਇਹ ਵੀ ਗੱਲ ਐਡ ਕਰਨ ਲਈ ਰਾਜ ਕਰਨ, ਹੋਰ 28 ਮਿੰਟ ਤੱਕ ਮੈਨੀਟੋਬਾ, ਸਸਕੈਚੁਅਨ, ਅਲਬਰਟਾ, ontario ਤੇ ਕਿਊਬੈਕ ਦੇ ਵਿੱਚ ਪੋਲਿੰਗ ਬੰਦ ਹੋ ਜਾਣੀ ਹੈ। ਸੋ ਅੱਧੇ ਘੰਟੇ ਦੇ ਵਿੱਚ ਬਹੁਤ ਕੁਝ ਜਿਹੜਾ ਉਹ ਆਪਾਂ ਨੂੰ ਅੱਧੇ ਘੰਟੇ ਤੋਂ ਬਾਅਦ ਹਾਂਜੀ ਰਿਜ਼ਲਟ ਆਉਣੇ ਸ਼ੁਰੂ ਹੋ ਜਾਣੇ ਤੇ ਆਪਾਂ ਨੂੰ ਪਿਕਚਰ ਕਲੀਅਰ ਹੋਣ ਲੱਗ ਪੈਣੀ ਜੀ। ਤੇ ਚਲੋ ਆਪਾਂ ਘੰਟੇ ਕੁ ਬਾਅਦ ਆਪਾਂ ਵੀ ਮਿਲਦੇ ਹਾਂ ਫਿਰ ਦੁਬਾਰਾ। ਆਪਾਂ ਅਪਡੇਟ ਕਰਾਂਗੇ ਆਪਣੇ ਜਿੰਨੇ ਵੀ ਸਾਡੇ ਸਰੋਤੇ ਆ, ਜਿੰਨੇ ਵੀ ਸਾਡੇ ਦਰਸ਼ਕ ਆ, ਉਹਨਾਂ ਨੂੰ ਵੀ ਕੀ ਲੇਟੈਸਟ ਅਪਡੇਟ ਇਲੈਕਸ਼ਨਸ ਦੇ ਵਿੱਚ ਚੱਲ ਰਹੀਆਂ। ਸੋ ਤੁਹਾਨੂੰ ਵੀ ਅੱਜ ਅਸੀਂ ਸੌਣ ਨਹੀਂ ਦੇਣਾ, ਪ੍ਰਧਾਨ ਮੰਤਰੀ ਤੁਹਾਨੂੰ ਸਹੁੰ ਚੁਕਾ ਕੇ ਤੁਹਾਨੂੰ ਜਿਹੜਾ ਉਹ ਛੱਡਾਂਗੇ ਜੀ। ਠੀਕ ਹੈ ਜੀ, ਮਿਹਰਬਾਨੀ ਗੁਰਜਸਪਾਲ ਸਿੰਘ, ਧੰਨਵਾਦ ਜੀ। ਧੰਨਵਾਦ। ਤੇ ਕੁਛ ਕੁ 1-2 ਖਬਰਾਂ ਆਪਾਂ ਕਰ ਲਈਏ। ਅੱਜ ਸ਼ਾਮੀ ਬਾਅਦ ਦੁਪਹਿਰ ਤੁਸੀਂ ਖਬਰ ਸਾਂਝੀ ਕੀਤੀ ਸੀ ਕਿ ਪ੍ਰੈਜ਼ੀਡੈਂਟ ਟਰੰਪ ਹੁਣੀ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕਰਨ ਜਾ ਰਹੇ ਆ, ਜਿਹਦੇ ਵਿੱਚ ਜਿਹੜੇ ਟਰੱਕਰਸ ਆ, ਟਰੱਕ ਡਰਾਈਵਰਸ ਆ, ਉਹਨਾਂ ਨੂੰ ਲਿਟਰੇਸੀ ਟੈਸਟ ਪਾਸ ਕਰਨਾ ਪਊਗਾ ਕਮਿਊਨੀਕੇਸ਼ਨ ਪ੍ਰੋਬਲਮ ਕਰਕੇ। ਸੋ ਇਹਦੇ ਵਿੱਚ ਡਿਟੇਲ 'ਚ ਕਦੋਂ ਦਾ ਉਹਨਾਂ ਨੇ ਜਿਹੜਾ ਸਾਈਨ ਕਰਨਾ ਹੈਗਾ ਇਸ ਮਾਮਲੇ ਦੇ ਵਿੱਚ, ਉਹ ਜ਼ਰੂਰ ਤੁਹਾਡੇ ਨਾਲ ਆਪਾਂ ਆਉਣ ਵਾਲੇ ਦਿਨਾਂ 'ਚ ਸ਼ੇਅਰ ਕਰਾਂਗੇ। ਪਰ ਇਹ ਬਿਲਕੁਲ ਉਹਨਾਂ ਦੇ ਜਿਹੜੇ ਪ੍ਰੈਸ ਸੈਕਟਰੀ ਆ ਕੈਰੋਲਿਨ ਲਿਵਿਟ, ਉਹਨਾਂ ਨੇ ਅੱਜ ਅਨਾਉਂਸ ਕੀਤਾ ਵੀ ਟਰੱਕਰਸ ਦੇ ਲਈ ਇਹ ਬਿਲਕੁਲ ਬਿੱਲ ਆ ਰਿਹਾ ਹੈਗਾ। ਬਿਲਕੁਲ। ਸੋ ਇਹ ਜਿਹੜੀ ਇੰਗਲਿਸ਼ ਦੇ ਵਿੱਚ ਪ੍ਰੋਫੀਸ਼ੀਐਂਸੀ ਆ ਉਸ ਨੂੰ ਲੈ ਕੇ ਕਹਿੰਦੇ ਜੀ ਪਬਲਿਕ ਸੇਫਟੀ ਦਾ ਮਸਲਾ ਬਣ ਜਾਂਦਾ ਆ। ਇਸ ਕਰਕੇ ਇਸ ਖਬਰ ਦੀ ਪੁਸ਼ਟੀ ਟਰਾਂਸਪੋਰਟੇਸ਼ਨ ਦੇ ਜਿਹੜੇ ਸਕੱਤਰ ਸ਼ੌਨ ਡਫੀ ਆ, ਉਹਨਾਂ ਨੇ ਖੁਦ ਐਕਸ ਦੇ ਉੱਤੇ ਕਰ ਦਿੱਤੀ ਆ। ਕਹਿੰਦੇ ਵੀ ਅਸੀਂ ਬਿਗ ਅਨਾਉਂਸਮੈਂਟ ਇਸ ਬਾਬਤ ਕਰਨ ਜਾ ਰਹੇ ਹਾਂ। ਪ੍ਰੈਸ ਸਕੱਤਰ ਜਿਹੜੇ ਕੈਰੋਲਿਨ ਲਿਵਿਟ ਆ, ਉਹਨਾਂ ਨੇ ਵੀ ਇਸ ਬਾਬਤ ਜਿਹੜੀ ਆ ਉਹ ਪੁਸ਼ਟੀ ਕਰ ਦਿੱਤੀ ਆ, ਤੇ ਕਹਿੰਦੇ ਵੀ ਜਲਦ ਹੀ ਇਸ ਦੇ ਬਾਬਤ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਆਪਣੇ ਏਜੰਡੇ ਦੇ ਤਹਿਤ ਇਹ ਚੱਲਣਗੇ। ਸੋ ਇੱਕ ਹਰਜੋਤ ਸਿੰਘ ਜੀ ਮਾਗਾ ਵਾਲਿਆਂ ਦੀ ਥਿਊਰੀ ਸੀਗੀ, ਕਨਸਪੀਰੇਸੀ ਥਿਊਰੀ, ਵੀ ਬਹੁਤ ਜ਼ਿਆਦਾ ਕਹਿੰਦੇ ਵੀ ਫੋਰਨ ਨੈਸ਼ਨਲਸ ਆ ਗਏ ਆ ਟਰੱਕਿੰਗ ਦੇ ਵਿੱਚ, ਉਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਤੇ ਇਸ ਕਰਕੇ ਇਹ ਉਹਨਾਂ ਦੇ ਦਬਾਅ ਕਰਕੇ ਇਹ ਸਾਰਾ ਕੁਝ ਆ ਰਿਹਾ ਆ। ਸੋ ਇਹ ਉਸੇ ਹੀ ਗਰੁੱਪ ਦੀ ਜਿਹੜੀ ਗੱਲਬਾਤ ਦੇ ਵਿੱਚੋਂ ਜਿਹੜੀ ਨਿਕਲ ਕੇ ਜਿਹੜੀ ਚੀਜ਼ ਹੈਗੀ ਆ। ਨੋ ਡਾਊਟ ਇੰਗਲਿਸ਼ ਥੋੜੀ ਬਹੁਤੀ ਆਉਣੀ ਤਾਂ ਚਲੋ ਚੰਗੀ ਗੱਲ ਆ, ਜ਼ਰੂਰੀ ਆ, ਪਰ ਸਾਰੇ ਜਾਣੇ ਇੰਨੇ ਜ਼ਿਆਦਾ ਪ੍ਰੋਫੀਸ਼ੀਐਂਟ ਹੋ ਜਾਣਗੇ ਉਹ ਕੰਮ ਔਖਾ। ਸਪਲਾਈ ਚੇਨ ਦੇ ਉੱਤੇ ਇਸ ਦਾ ਬੈਡ ਅਸਰ ਜਿਹੜਾ ਉਹ ਪੈ ਸਕਦਾ। ਜੇ ਅਚਨਚੇਤੇ ਤੁਸੀਂ ਕਹੋ ਵੀ ਹੁਣ ਜਿਹਨੂੰ ਇੰਨੇ ਚਿਰ 'ਚ ਨਹੀਂ ਆਉਂਦੀ, ਉਹ ਕੁਛ ਹੀ ਛਣਾਂ ਦੇ ਵਿੱਚ ਜਾਂ ਕੁਛ ਹੀ ਦਿਨਾਂ 'ਚ ਜਾਂ ਕੁਛ ਹੀ ਮਹੀਨਿਆਂ 'ਚ ਸਭ ਕੁਝ ਸਿੱਖ ਲਊਗਾ, ਉਹ ਥੋੜਾ ਕੰਮ ਉਹਨਾਂ ਦੇ ਲਈ ਔਖਾ ਹੋਊਗਾ। ਸੋ ਆਪਾਂ ਉਮੀਦ ਕਰਦੇ ਹਾਂ ਵੀ ਥੋੜਾ ਵਕਤ ਜਿਹੜਾ ਉਹ ਜ਼ਰੂਰ ਮਿਲ ਜਾਵੇ, ਪਰ ਨਾਲ ਦੇ ਨਾਲ ਇਹ ਮੌਕਾ ਵੀ ਆ ਵੀ ਜਿਹਨੂੰ ਨਹੀਂ ਆਉਂਦੀ ਵੀ ਉਹ ਇਸ ਨੂੰ ਇੰਗਲਿਸ਼ ਨੂੰ ਜਿਹੜਾ ਹੁਣ ਸਿੱਖਣਾ ਜਿਹੜਾ ਉਹ ਸ਼ੁਰੂ ਕਰੇ ਜੀ। ਕੈਲੀਫੋਰਨੀਆ ਦੀ ਜਿਹੜੀ ਗੋਲਡਨ ਸਟੇਟ ਆਪਾਂ ਨੂੰ ਪਤਾ ਹੀ ਆ ਹੁਣ ਵਰਲਡ ਦੀ ਨੰਬਰ 4th ਇਕਨੋਮੀ ਆ। ਇੱਕ ਟਾਈਮ ਦੇ ਉੱਤੇ ਬੇ ਏਰੀਆ ਦੇ ਜਿਹੜੇ ਟੈਕ ਵਰਕਰਸ ਆ ਉਹ ਆਪਣੀ ਜੌਬ ਨੂੰ ਬੜਾ ਸੇਫ ਸਮਝਦੇ ਸੀ। ਹੁਣ ਕਹਿੰਦੇ ਉਹਨਾਂ ਦੇ ਜਿਹੜੇ ਗੋਲਡਨ ਹੈਂਡਕਫਸ ਆ ਉਹ ਆ ਗਏ ਬਾਹਰ। 17,874 ਜੌਬਸ ਟੈਕਨੋਲੋਜੀ 'ਚ ਇਸ ਸਾਲ ਆਲਰੇਡੀ ਖਤਮ ਹੋ ਚੁੱਕੀਆਂ। ਮੈਟਾ, ਗੂਗਲ, ਆਟੋਡੈਸਕ, ਵਰਕਡੇ, ਇਹ ਸਾਰੀਆਂ ਕੰਪਨੀਆਂ 'ਚੋਂ ਅੱਜ ਦੀ ਡੇਟ ਦੇ ਵਿੱਚ ਜਿਹੜੀ ਕੰਪਨੀਆਂ ਉਹ ਬੰਦੇ ਨੂੰ ਫਾਇਰ ਕਰਨ ਦੇ ਲਈ ਉਹਦੀ ਜਿਹੜੀ ਪ੍ਰੋਡਕਟਿਵਿਟੀ ਆ ਤੇ ਪਰਫਾਰਮੈਂਸ ਦੇ ਬੇਸ ਦੇ ਉੱਤੇ ਕਰ ਰਹੀਆਂ ਹੈਗੀਆਂ। ਸੋ ਇਹ ਕੈਲੀਫੋਰਨੀਆ ਦੀ ਇਕਨੋਮੀ ਜੋ ਕਿ 4th ਲਾਰਜੈਸਟ ਹੈਗੀ ਆ, ਉਹਦੇ ਉੱਤੇ ਇਹਦਾ ਜ਼ਰੂਰ ਅਸਰ ਪਊਗਾ ਜੀ। ਬਿਲਕੁਲ। ਤੇ ਹਰਜੋਤ ਸਿੰਘ ਜੀ ਮਾਰਕੀਟਸ ਦੇ ਬਾਰੇ ਜਾਂਦੇ ਜਾਂਦੇ ਜੇ ਆਪਾਂ ਦੱਸਦੇ ਜਾਈਏ ਤਾਂ ਇਸ ਟਾਈਮ ਜਿਹੜਾ ਡਾਓ ਜੋਨ ਆ ਉਹ 114 ਪੁਆਇੰਟ ਅੱਜ ਸੋਮਵਾਰ ਦੀ ਕਲੋਜ਼ਿੰਗ ਦੇ ਉੱਤੇ ਬੰਦ ਹੋਇਆ, 40,228 ਦੇ ਉੱਤੇ। S&P 4 ਪੁਆਇੰਟ ਵੱਧ ਕੇ ਤੇ 5529 ਤੇ। ਨੈਸਡੈਕ 17 ਪੁਆਇੰਟ ਘੱਟ ਕੇ 17,386
66 ਦੇ ਉੱਤੇ। ਸੋਨੇ ਦਾ ਭਾਅ 3300 ਤੇ $40 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $62 ਪ੍ਰਤੀ ਬੈਰਲ। 10 ਈਅਰ ਯੀਲਡ 4.21%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 95,083 ਤੇ ਇਥੀਰੀਅਮ $1805 ਦੇ ਬਰਾਬਰ ਚੱਲ ਰਿਹਾ ਆ। ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਪਾਕਿਸਤਾਨ ਦੇ 281 ਰੁਪਏ ਤੇ 20 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਤੇ $1 ਦੇ ਬਰਾਬਰ ਇੰਡੀਆ ਦੇ 85 ਰੁਪਏ ਤੇ 70 ਪੈਸੇ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨੀ ਕੀ ਜਿਹੀ ਸਤਿ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।